ਅਗਲੀ ਖਬਰ ਵੱਲ ਚੱਲੀਏ। ਆਪਾਂ ਪਿਛਲੇ 2-3 ਦਿਨਾਂ 'ਚੋਂ ਦੱਸ ਰਹੇ ਸੀ ਇੱਕ ਸ਼ੈਰਿਫ ਬੀਬੀ ਆਪਣੇ ਹੀ ਜਿਹੜੇ ਕੈਦੀ ਆ, ਉਹਨੂੰ ਲੈ ਕੇ ਉੱਥੋਂ ਭੱਜ ਗਈ ਤੇ ਹੁਣ ਉੱਥੇ ਲੁੱਕ-ਆਊਟ ਜਾਰੀ ਕੀਤਾ ਗਿਆ ਆ। ਮਾਰਸ਼ਲਸ ਵੱਲੋਂ ਵੀ $10,000 ਦਾ ਇਨਾਮ ਵੀ ਰੱਖਿਆ ਗਿਆ ਆ। ਹੁਣ ਬਹੁਤ ਸਾਰੀਆਂ ਇਨਫੋਰਮੇਸ਼ਨ ਉਹਦੇ ਬਾਬਤ ਆ ਰਹੀਆਂ ਆ। 56 ਸਾਲਾਂ ਦੀ ਜੇਲ੍ਹ ਗਾਰਡ, ਲਗਭਗ ਉਸਨੇ 20 ਸਾਲ ਉੱਥੇ ਜੌਬ ਕੀਤੀ ਆ ਤੇ ਉਹਨਾਂ ਦਾ ਕਹਿੰਦੇ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਚੱਲਦਾ ਸੀ। ਇੱਕ 38 ਸਾਲਾਂ ਦਾ ਮਰਡਰਰ ਜਿਹੜਾ 6 ਫੁੱਟ 9 ਇੰਚ ਜਿਹੜੀ ਉਹਦੀ ਹਾਈਟ ਹੈਗੀ ਆ, ਕਹਿੰਦੇ ਲਗਭਗ 2 ਸਾਲ ਤੱਕ ਉਹਨਾਂ ਦਾ ਇਹ ਚੱਲਦਾ ਰਿਹਾ, ਜਿਹਦੇ ਦੌਰਾਨ ਉਹ ਉਸ ਨੂੰ ਜੇਲ੍ਹ ਦੇ ਵਿੱਚ ਐਕਸਟਰਾ ਫੂਡ ਵੀ ਦਿੰਦੀ ਰਹੀ ਤੇ ਆਊਟ ਆਫ ਵਰਕਿੰਗ ਆਵਰਸ ਉਹਨੂੰ ਦੇਖਦੀ ਵੀ ਰਹੀ। ਤੇ ਵਿੱਕੀ ਤੇ ਕੈਸੀ ਵਾਈਟ ਰਿਲੇਟਡ ਤਾਂ ਹੈ ਨਹੀਂ, ਪਰ ਇਹ ਪਿਛਲੇ ਦਿਨਾਂ ਦੇ ਵਿੱਚ ਲਾਰਲਡਲ ਕਾਉਂਟੀ ਜੇਲ੍ਹ ਦੇ ਵਿੱਚੋਂ ਉਸ ਨੂੰ ਇਸ ਬਹਾਨੇ ਨਾਲ ਲੈ ਗਈ ਵੀ ਮੈਂ ਕੋਰਟ 'ਚ ਲੈ ਕੇ ਜਾਣਾ। ਉਸਨੇ ਜਿਹੜਾ ਪ੍ਰੋਟੋਕਾਲ ਆ ਉਹ ਵੀ ਵਾਇਲੇਟ ਕੀਤਾ ਸੀ, ਕਿਉਂਕਿ 2 ਜਾਣੇ 2 ਸ਼ੈਰਿਫ ਹੀ ਲਿਜਾ ਸਕਦੇ ਆ, ਪਰ ਉਹ ਕਹਿੰਦੀ ਸੀ ਵੀ ਮੈਂ ਇੱਕੋ ਹੀ ਲੈ ਕੇ ਮੈਂ ਹੀ ਜਾ ਰਹੀ ਹਾਂ ਤੇ ਦੂਜਾ ਆਲਰੇਡੀ ਪਹੁੰਚਿਆ ਹੋਇਆ ਆ। ਪਰ ਜਿਹੜਾ ਉੱਥੇ ਜਿਸਨੇ ਸਾਈਨ ਅਪ ਕਰਨਾ ਸੀ, ਕਿਉਂਕਿ ਇਹ ਉਹਦੀ ਬੌਸ ਸੀ, ਸੋ ਉਸਨੇ ਕੁਐਸਚਨ ਨਹੀਂ ਕੀਤਾ। ਸੋ ਉਸ ਤੋਂ ਬਾਅਦ ਕਹਿੰਦੇ ਵੀ ਉਹਨੂੰ ਆਪਣੀ ਸ਼ੈਰਿਫ ਦੀ ਕਾਰ 'ਚ ਲਿਜਾ ਕੇ ਇੱਕ ਪਾਰਕਿੰਗ ਲਾਟ 'ਚ ਸ਼ਾਪਿੰਗ ਸੈਂਟਰ ਦੇ ਵਿੱਚ ਕਾਰ ਖੜੀ ਕਰਕੇ ਉਹਨਾਂ ਨੇ ਆਲਰੇਡੀ ਇੱਕ ਹੋਰ ਕਾਰ ਲਈ ਉਹ ਸੀ ਫੋਰਡ ਐਜ 2007 ਦੀ, ਤੇ ਉਹਦੇ ਵਿੱਚ ਬਿਠਾਲ ਕੇ ਉਹ ਚਲੇ ਗਈ ਤੇ ਹਜੇ ਤੱਕ ਵੀ ਉਹ ਲੱਭ ਨਹੀਂ ਰਹੇ, ਨਾ ਹੀ ਕੈਦੀ ਤੇ ਨਾ ਹੀ ਜਿਹੜੀ ਸ਼ੈਰਿਫ ਹੈਗੀ ਆ। ਵਿੱਕੀ ਵਾਈਟ 56 ਸਾਲਾਂ ਦੀ ਸ਼ੈਰਿਫ ਆ ਤੇ ਕੈਸੀ ਵਾਈਟ 38 ਸਾਲਾਂ ਦਾ ਮਰਡਰਰ ਹੈਗਾ, ਜਿਹਨੂੰ 75 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀਗੀ। ਉਹਦੀ ਜਿਹੜੀ ਮਦਰ ਆ ਵਿੱਕੀ ਵਾਈਟ ਦੀ, ਉਸ ਨੂੰ ਵੀ ਨਹੀਂ ਪਤਾ ਵੀ ਉਸ ਦਾ ਕੋਈ ਜਿਹੜਾ ਆ ਰਿਲੇਸ਼ਨ ਕਿਤੇ ਚੱਲਦਾ ਸੀ, ਤੇ ਕਹਿੰਦੀ ਵੀ ਉਸਨੇ ਆਪਣਾ ਘਰ ਵੇਚ ਦਿੱਤਾ ਸੀ ਤੇ ਮੇਰੇ ਕੋਲ ਕੁਝ ਦਿਨਾਂ ਤੋਂ ਰਹਿ ਰਹੀ ਸੀ। ਇਹ ਵੀ ਪਤਾ ਚੱਲਿਆ ਵੀ ਕੁਝ ਦਿਨ ਪਹਿਲਾਂ ਉਸਨੇ ਆਪਣੀ ਰਿਟਾਇਰਮੈਂਟ ਦੇ ਪੇਪਰ ਵੀ ਸਬਮਿਟ ਕੀਤੇ ਸੀ, ਪਰ ਉਹ ਹਜੇ ਤੱਕ ਪ੍ਰੋਸੈਸ ਨਹੀਂ ਹੋਏ। ਸੋ ਦੋਨੋਂ ਹੀ ਜਾਣੇ ਹੁਣ ਇਸ ਟਾਈਮ ਵਾਂਟਡ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਆਪਾਂ ਪਿਛਲੇ 2-3 ਦਿਨਾਂ 'ਚੋਂ ਦੱਸ ਰਹੇ ਸੀ ਇੱਕ ਸ਼ੈਰਿਫ ਬੀਬੀ ਆਪਣੇ ਹੀ ਜਿਹੜੇ ਕੈਦੀ ਆ, ਉਹਨੂੰ ਲੈ ਕੇ ਉੱਥੋਂ ਭੱਜ ਗਈ ਤੇ ਹੁਣ ਉੱਥੇ ਲੁੱਕ-ਆਊਟ ਜਾਰੀ ਕੀਤਾ ਗਿਆ ਆ। ਮਾਰਸ਼ਲਸ ਵੱਲੋਂ ਵੀ $10,000 ਦਾ ਇਨਾਮ ਵੀ ਰੱਖਿਆ ਗਿਆ ਆ। ਹੁਣ ਬਹੁਤ ਸਾਰੀਆਂ ਇਨਫੋਰਮੇਸ਼ਨ ਉਹਦੇ ਬਾਬਤ ਆ ਰਹੀਆਂ ਆ। 56 ਸਾਲਾਂ ਦੀ ਜੇਲ੍ਹ ਗਾਰਡ, ਲਗਭਗ ਉਸਨੇ 20 ਸਾਲ ਉੱਥੇ ਜੌਬ ਕੀਤੀ ਆ ਤੇ ਉਹਨਾਂ ਦਾ ਕਹਿੰਦੇ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਚੱਲਦਾ ਸੀ। ਇੱਕ 38 ਸਾਲਾਂ ਦਾ ਮਰਡਰਰ ਜਿਹੜਾ 6 ਫੁੱਟ 9 ਇੰਚ ਜਿਹੜੀ ਉਹਦੀ ਹਾਈਟ ਹੈਗੀ ਆ, ਕਹਿੰਦੇ ਲਗਭਗ 2 ਸਾਲ ਤੱਕ ਉਹਨਾਂ ਦਾ ਇਹ ਚੱਲਦਾ ਰਿਹਾ, ਜਿਹਦੇ ਦੌਰਾਨ ਉਹ ਉਸ ਨੂੰ ਜੇਲ੍ਹ ਦੇ ਵਿੱਚ ਐਕਸਟਰਾ ਫੂਡ ਵੀ ਦਿੰਦੀ ਰਹੀ ਤੇ ਆਊਟ ਆਫ ਵਰਕਿੰਗ ਆਵਰਸ ਉਹਨੂੰ ਦੇਖਦੀ ਵੀ ਰਹੀ। ਤੇ ਵਿੱਕੀ ਤੇ ਕੈਸੀ ਵਾਈਟ ਰਿਲੇਟਡ ਤਾਂ ਹੈ ਨਹੀਂ, ਪਰ ਇਹ ਪਿਛਲੇ ਦਿਨਾਂ ਦੇ ਵਿੱਚ ਲਾਰਲਡਲ ਕਾਉਂਟੀ ਜੇਲ੍ਹ ਦੇ ਵਿੱਚੋਂ ਉਸ ਨੂੰ ਇਸ ਬਹਾਨੇ ਨਾਲ ਲੈ ਗਈ ਵੀ ਮੈਂ ਕੋਰਟ 'ਚ ਲੈ ਕੇ ਜਾਣਾ। ਉਸਨੇ ਜਿਹੜਾ ਪ੍ਰੋਟੋਕਾਲ ਆ ਉਹ ਵੀ ਵਾਇਲੇਟ ਕੀਤਾ ਸੀ, ਕਿਉਂਕਿ 2 ਜਾਣੇ 2 ਸ਼ੈਰਿਫ ਹੀ ਲਿਜਾ ਸਕਦੇ ਆ, ਪਰ ਉਹ ਕਹਿੰਦੀ ਸੀ ਵੀ ਮੈਂ ਇੱਕੋ ਹੀ ਲੈ ਕੇ ਮੈਂ ਹੀ ਜਾ ਰਹੀ ਹਾਂ ਤੇ ਦੂਜਾ ਆਲਰੇਡੀ ਪਹੁੰਚਿਆ ਹੋਇਆ ਆ। ਪਰ ਜਿਹੜਾ ਉੱਥੇ ਜਿਸਨੇ ਸਾਈਨ ਅਪ ਕਰਨਾ ਸੀ, ਕਿਉਂਕਿ ਇਹ ਉਹਦੀ ਬੌਸ ਸੀ, ਸੋ ਉਸਨੇ ਕੁਐਸਚਨ ਨਹੀਂ ਕੀਤਾ। ਸੋ ਉਸ ਤੋਂ ਬਾਅਦ ਕਹਿੰਦੇ ਵੀ ਉਹਨੂੰ ਆਪਣੀ ਸ਼ੈਰਿਫ ਦੀ ਕਾਰ 'ਚ ਲਿਜਾ ਕੇ ਇੱਕ ਪਾਰਕਿੰਗ ਲਾਟ 'ਚ ਸ਼ਾਪਿੰਗ ਸੈਂਟਰ ਦੇ ਵਿੱਚ ਕਾਰ ਖੜੀ ਕਰਕੇ ਉਹਨਾਂ ਨੇ ਆਲਰੇਡੀ ਇੱਕ ਹੋਰ ਕਾਰ ਲਈ ਉਹ ਸੀ ਫੋਰਡ ਐਜ 2007 ਦੀ, ਤੇ ਉਹਦੇ ਵਿੱਚ ਬਿਠਾਲ ਕੇ ਉਹ ਚਲੇ ਗਈ ਤੇ ਹਜੇ ਤੱਕ ਵੀ ਉਹ ਲੱਭ ਨਹੀਂ ਰਹੇ, ਨਾ ਹੀ ਕੈਦੀ ਤੇ ਨਾ ਹੀ ਜਿਹੜੀ ਸ਼ੈਰਿਫ ਹੈਗੀ ਆ। ਵਿੱਕੀ ਵਾਈਟ 56 ਸਾਲਾਂ ਦੀ ਸ਼ੈਰਿਫ ਆ ਤੇ ਕੈਸੀ ਵਾਈਟ 38 ਸਾਲਾਂ ਦਾ ਮਰਡਰਰ ਹੈਗਾ, ਜਿਹਨੂੰ 75 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀਗੀ। ਉਹਦੀ ਜਿਹੜੀ ਮਦਰ ਆ ਵਿੱਕੀ ਵਾਈਟ ਦੀ, ਉਸ ਨੂੰ ਵੀ ਨਹੀਂ ਪਤਾ ਵੀ ਉਸ ਦਾ ਕੋਈ ਜਿਹੜਾ ਆ ਰਿਲੇਸ਼ਨ ਕਿਤੇ ਚੱਲਦਾ ਸੀ, ਤੇ ਕਹਿੰਦੀ ਵੀ ਉਸਨੇ ਆਪਣਾ ਘਰ ਵੇਚ ਦਿੱਤਾ ਸੀ ਤੇ ਮੇਰੇ ਕੋਲ ਕੁਝ ਦਿਨਾਂ ਤੋਂ ਰਹਿ ਰਹੀ ਸੀ। ਇਹ ਵੀ ਪਤਾ ਚੱਲਿਆ ਵੀ ਕੁਝ ਦਿਨ ਪਹਿਲਾਂ ਉਸਨੇ ਆਪਣੀ ਰਿਟਾਇਰਮੈਂਟ ਦੇ ਪੇਪਰ ਵੀ ਸਬਮਿਟ ਕੀਤੇ ਸੀ, ਪਰ ਉਹ ਹਜੇ ਤੱਕ ਪ੍ਰੋਸੈਸ ਨਹੀਂ ਹੋਏ। ਸੋ ਦੋਨੋਂ ਹੀ ਜਾਣੇ ਹੁਣ ਇਸ ਟਾਈਮ ਵਾਂਟਡ ਹੈਗੇ ਆ।